ਲਓ ਜੀ ਦੋਸਤੋ, ਅੱਜ ਇੱਕ ਹੋਰ ਨਵਾਂ ਕੰਮ ਹੋ ਗਿਆ ਕਿ ਹੁਣ ਕੋਈ ਵੀ ਸਰਕਾਰੀ ਸਕੂਲ ਟੀਚਰ ਧੋਤੀ ਨਹੀਂ ਬਣ ਸਕੇਗਾ। ਨਵਾਂ ਡਰੈਸ ਕੋਡ ਅੱਜ ਜਾਰੀ ਕਰ ਦਿੱਤਾ ਗਿਆ ਸਕੂਲਾਂ ਵਾਸਤੇ ਕਿ ਜਿੰਨੇ ਉਸਤਾਦ ਆ, ਜਿੰਨੇ ਟੀਚਰ ਆ, ਉਹ ਪਲੇਨ ਸ਼ਲਵਾਰ ਕਮੀਜ਼ ਪਾਇਆ ਕਰਨਗੇ। ਸਾਦਾ ਤੇ ਪਲੇਨ, ਯਾਨੀ ਕਿ ਫੁੱਲਦਾਰ ਕਿਸਮ ਦੀ ਨਹੀਂ। ਅੱਛੀ ਗੱਲ ਆ, ਤੁਸੀਂ ਇਹ ਸਾਦਾ ਦਾ ਕਰ ਦਿੱਤਾ, ਪਲੇਨ ਦਾ ਕਰ ਦਿੱਤਾ, ਨਾਲ ਬਲੈਕ ਗਾਊਨ ਵੀ ਪਾਣਾ ਲਾਜ਼ਮੀ ਕਰ ਦਿੱਤਾ ਗਿਆ। ਚਲੋ ਇਹ ਵੀ ਇੱਕ ਡਰੈਸ ਕੋਡ ਦਾ ਅਗਰ ਹਿੱਸਾ ਬਣਾਇਆ ਤੁਸੀਂ ਤੇ ਅੱਛੀ ਗੱਲ ਆ। ਨਾਲ ਇਜਾਜ਼ਤ ਇਹ ਵੀ ਦੇ ਦਿੱਤੀ ਕਿ ਉਹ ਪੈਂਟ ਸ਼ਰਟ ਵੀ ਪਾ ਸਕਣਗੇ। ਬੰਦਿਆਂ ਦੀ ਗੱਲ ਕਰ ਰਹੇ ਹਾਂ, ਤੇ ਜਿਹੜੀਆਂ ਫੀਮੇਲ ਟੀਚਰਸ ਆ, ਜ਼ਨਾਨੀਆਂ ਵਾ, ਉਹਨਾਂ ਲਈ ਕਹਿ ਦਿੱਤਾ ਗਿਆ ਕਿ ਉਹ ਸਾਦਾ ਤੇ ਬਾਵਕਾਰ ਲਿਬਾਸ ਪਾਉਣ। ਪਰ ਨਾਲ ਹੀ ਇਹਦੀ ਆੜ ਦੇ ਵਿੱਚ ਜਿਹੜੀ ਵਾਰਦਾਤ ਪਾ ਦਿੱਤੀ ਗਈ ਆ ਉਹ ਵੀ ਦੇਖੋ। ਕਈ ਟੀਚਰ ਜਿਹੜੇ ਸੀ ਚਾਦਰ ਬੰਨ ਲੈਂਦੇ ਸੀ, ਭਾਵੇਂ 99% ਟੀਚਰ ਜਿਹੜੇ ਆ ਉਹ ਸ਼ਲਵਾਰ ਕਮੀਜ਼ ਜਾਂ ਪੈਂਟ ਸ਼ਰਟ ਹੀ ਪਾਉਂਦੇ ਆ, ਪਰ ਫਿਰ ਵੀ ਕੁਛ ਨਾ ਕੁਛ ਐਸੇ ਸੀ ਜਿਹੜੇ ਚਾਦਰ ਬੰਨ ਲੈਂਦੇ ਸੀ, ਜਿਹੜੇ ਧੋਤੀ ਬੰਨ ਲੈਂਦੇ ਸੀ, ਜਿਹੜੇ ਲਾਚਾ ਪਾ ਲੈਂਦੇ ਸੀ। ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਆ। ਸਮਝੋ ਬਾਹਰ ਆ ਕਿ ਇੱਕ ਪਾਸੇ ਹਕੂਮਤ ਪੰਜਾਬੀ ਕਲਚਰ ਨੂੰ ਫਰੋਗ ਦੇਣ ਦੀ ਕੋਸ਼ਿਸ਼ ਕਰਦੀ ਆ। ਤੁਸੀਂ ਡਰੈਸ ਕੋਡ ਬਣਾਉਣਾ ਸੀ, ਅੱਛੀ ਗੱਲ ਆ, ਬਣਾਓ, ਉਹਦੇ ਵਿੱਚ ਪੱਗ ਵੀ ਪਾਓ ਫਿਰ, ਕਿ ਸਾਰੇ ਉਸਤਾਦ ਜਿਹੜੇ ਆ ਪੱਗ ਪਾ ਕੇ ਆਉਣ। ਚਲੋ ਪੂਰਾ ਹਫਤਾ ਨਾ ਸਹੀ ਤੇ ਜੁਮੇ ਵਾਲੇ ਦਿਨ, ਜਿਵੇਂ ਅੱਛੀ ਸੰਦ ਦੇ ਵਿੱਚ ਬੱਚੇ ਜੁਮੇ ਵਾਲੇ ਦਿਨ ਪੱਗ ਪਾਉਂਦੇ ਆ, ਸਾਰੇ ਜੁਮੇ ਵਾਲੇ ਦਿਨ ਪੱਗ ਪਾ ਕੇ ਆ ਜਾਣ। ਤੁਸੀਂ ਪੱਗ ਤੇ ਕੀ ਡਰੈਸ ਕੋਡ ਦਾ ਹਿੱਸਾ ਬਣਾਉਣੀ ਸੀ? ਤੁਸੀਂ ਗਾਊਨ ਦੀ ਪਾਬੰਦੀ ਲਾਤੀ, ਚੰਗਾ ਕੀਤਾ, ਠੀਕ ਹੈ। ਪਰ ਨਾਲ ਜਿਹੜਾ ਅਗਲਾ ਕੰਮ ਕਰ ਦਿੱਤਾ ਕਿ ਸ਼ਲਵਾਰ ਕਮੀਜ਼, ਜ਼ਿਆਦਾ ਤੋਂ ਜ਼ਿਆਦਾ ਪੈਂਟ ਸ਼ਰਟ, ਵੀ ਚਾਦਰ ਕਿੱਥੇ ਗਈ, ਧੋਤੀ ਕਿੱਥੇ ਗਈ? ਧੋਤੀ ਕੁੜਤਾ ਜਿਹੜਾ ਸਾਡੇ ਪੰਜਾਬ ਦਾ ਇੱਕ ਸਕਾਫਤੀ ਲਿਬਾਸ ਸੀ, ਠੀਕ ਆ, ਹੁਣ ਨਹੀਂ ਪਾਉਂਦੇ, ਮੈਂ ਆਪ ਨਹੀਂ ਬੰਦਾ, ਪਰ ਇਹਦਾ ਇਹ ਮਤਲਬ ਨਹੀਂ ਕਿ ਇਦਾਂ ਦੇ ਡਰੈਸ ਕੋਡਸ ਦੀ ਆੜ ਦੇ ਵਿੱਚ ਸਾਡੇ ਸਕਾਫਤੀ ਲਿਬਾਸ ਤੇ, ਜਿਹੜਾ ਸਾਡੇ ਪੁਰਖਿਆਂ ਦਾ ਲਿਬਾਸ ਸੀ, ਜਿਹੜਾ ਪੂਰੇ ਪੰਜਾਬ ਦੇ ਵਿੱਚ, ਪੂਰੇ ਪੰਜਾਬ ਕੀ ਸਿੰਧ ਦੇ ਵਿੱਚ ਵੀ ਚਾਦਰ ਜਿਹੜੀ ਆ, ਜਿਹੜੀ ਧੋਤੀ ਆ, ਇਹ ਇੱਕ ਸਾਡਾ ਸਕਾਫਤੀ ਲਿਬਾਸ ਸੀਗਾ ਔਰ ਸਦੀਆਂ ਤੋਂ ਚੱਲਿਆ ਆ ਰਿਹਾ ਸੀ। ਤੁਸੀਂ ਉਹਦੇ ਉੱਤੇ ਪਾਬੰਦੀ ਲਾਤੀ। ਇਹ ਕੰਮ ਨਾ ਕਰੋ। ਇੰਤਹਾਈ ਗਲਤ ਔਰ ਗੈਰ ਸੰਜੀਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸਿਰਫ ਜਦੀਦੀਅਤ ਦੀ ਆੜ ਦੇ ਵਿੱਚ। ਔਰ ਤੁਹਾਨੂੰ ਪਤਾ ਚਾਦਰ ਯਾਨੀ ਧੋਤੀ ਕੀ ਆ? ਇਹ ਸਾਡੇ ਨਬੀ ਪਾਕ ਦੀ ਸੁਨਨਤ ਆ। ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਕਿ ਨਬੀ ਪਾਕ ਨੇ ਕਦੀ ਸ਼ਲਵਾਰ ਨਹੀਂ ਸੀ ਪਾਈ, ਉਹ ਚਾਦਰ ਬੰਨਦੇ ਹੁੰਦੇ ਸੀ। ਅੱਜ ਵੀ ਹਜ ਦੇ ਵਿੱਚ ਚਾਦਰ ਬੰਨੀ ਜਾਂਦੀ ਆ, ਤੇ ਤੁਸੀਂ ਉਸੇ ਤੇ ਪਾਬੰਦੀ ਲਾਤੀ। ਜਿਹੜੀ ਅੱਜ ਵੀ ਜਦੋਂ ਕਲਚਰ ਦੀ ਗੱਲ ਹੋਵੇ, ਧੋਤੀ ਕੁੜਤਾ ਤੇ ਨਾਲ ਪੱਗ ਪਾ ਕੇ ਕਲਚਰ ਦੀ ਨੁਮਾਇੰਦਗੀ ਕੀਤੀ ਜਾਂਦੀ ਆ, ਤੇ ਉਸੇ ਕਲਚਰ ਨੂੰ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚੋਂ ਦੇਸ ਨਿਕਾਲਾ ਦੇ ਦਿਓ। ਇੰਤਹਾਈ ਮੰਨਫੀ, ਤੇ ਮੈਂ ਤੈਨੂੰ ਵਾਹਿਯਾਤ ਕਿਸਮ ਦਾ ਨੋਟੀਫਿਕੇਸ਼ਨ ਕਵਾਂਗਾ ਕਿ ਤੁਸੀਂ ਲਾਣੀ ਆ। ਤੁਸੀਂ ਕਲਚਰਲ ਡਰੈਸ ਦੀ ਪਾਬੰਦੀ ਲਾਓ ਕਿ ਹਫਤੇ 'ਚ ਇੱਕ ਦਿਨ ਜਿਹੜਾ ਵੀ ਉਸਤਾਦ ਉਹ ਕਲਚਰਲ ਡਰੈਸ ਪਾ ਕੇ ਆਣਗੇ, ਉਹ ਚਾਦਰ ਬੰਨ ਕੇ ਆਣਗੇ, ਉਹ ਪੱਗ ਲੈ ਕੇ ਆਣਗੇ, ਉਹ ਤੇ ਪਾਬੰਦੀ ਤੁਸੀਂ ਲਾ ਨਹੀਂ ਰਹੇ। ਮੈਨੂੰ ਸਮਝ ਨਹੀਂ ਆਉਂਦੀ ਇਹ ਕੌਣ, ਕਿਹੜੇ ਅਰਬਾਬੇ ਇਖਤਿਆਰ ਆ ਜਿਹੜੇ ਬੈਠੇ ਇੱਥੇ ਫੈਸਲੇ ਕਰ ਰਹੇ ਆ। ਇਹਨਾਂ ਕੋਲੋਂ ਪੰਜਾਬੀ ਪੜ੍ਹਾਈ ਦਾ ਤੇ ਐਕਟਿਵ ਫੈਸਲਾ ਹੋ ਨਹੀਂ ਸਕਿਆ। ਅਸੈਂਬਲੀ 'ਚ ਕਰਾਰਦਾਦ ਮਨਜ਼ੂਰ ਹੋਈ ਆ, ਵਜ਼ੀਰ ਆਲਾ ਬਾਰ-ਬਾਰ ਕਹਿ ਰਹੀ ਆ, ਤੇ ਹਰ ਵਾਰੀ ਜਦੋਂ ਵੀ ਮੀਆਂ ਅਮਜਦ ਜਵੇਦ ਇਹ ਗੱਲ ਕਰਦਾ, ਬਹਿ ਕੇ ਉੱਥੇ ਅਸੈਂਬਲੀ 'ਚ ਨਵੀਆਂ ਅੜਿਚਣਾ ਪਾ ਕੇ ਸਾਹਮਣੇ ਆ ਜਾਂਦੀ ਹੈ ਬਿਊਰੋਕ੍ਰੇਸੀ। ਤੇ ਨਾਲ ਹੀ ਜਿਹੜਾ ਨਵਾਂ ਕੰਮ ਕੀਤਾ ਗਿਆ, ਮੈਂ ਮੰਗ ਕਰਦਾ ਹਕੂਮਤ ਪੰਜਾਬ ਤੋਂ ਕਿ ਇਹ ਨੋਟੀਫਿਕੇਸ਼ਨ ਤਬਦੀਲ ਕਰਾਇਆ ਜਾਵੇ। ਹੋਣਾ ਚਾਹੀਦਾ ਡਰੈਸ ਕੋਡ, ਹੋਣਾ ਚਾਹੀਦਾ ਉਸਤਾਦਾਂ ਵਾਸਤੇ ਵੀ, ਪਰ ਉਹਦਾ ਇਹ ਮਤਲਬ ਨਹੀਂ ਕਿ ਉਹਦੇ ਵਿੱਚ ਤੁਸੀਂ ਧੋਤੀ ਦੇ ਉੱਤੇ, ਤੁਸੀਂ ਚਾਦਰ ਦੇ ਉੱਤੇ, ਤੁਸੀਂ ਪੱਗ ਦੇ ਉੱਤੇ ਪਾਬੰਦੀ ਲਾ ਦਿਓ। ਪਾਬੰਦੀ ਲਾਓ ਕਿ ਇੱਕ ਦਿਨ ਹਫਤੇ ਦੇ ਵਿੱਚ ਉਸਤਾਦ ਜਿਹੜੇ ਆ ਪੱਗ ਸਿਰ ਤੇ ਲੈ ਕੇ ਆਣਗੇ, ਇੱਕ ਦਿਨ ਨਾਲ ਉਹ ਕੁਰਤਾ ਤੇ ਲਾਚਾ ਬੰਨ ਕੇ ਆਣਗੇ, ਤਾਂ ਕਿ ਬੱਚਿਆਂ ਨੂੰ ਆਪਣੇ ਕਲਚਰ ਦੇ ਨਾਲ ਰੋਸ਼ਨਾਸ ਕਰਾਇਆ ਜਾ ਸਕੇ। ਜੇ ਬਹੁਤਾ ਹੀ ਜਦੀਦੀਅਤ ਦਾ ਸ਼ੌਕ ਆ ਤੇ ਫਿਰ ਪਾ ਦਿਓ 3 ਪੀਸ ਸੂਟ, ਪੈਂਟ ਸ਼ਰਟ ਦੀ ਪਾਬੰਦੀ ਲਾ ਦਿਓ ਸਾਰਿਆਂ ਤੇ, ਕੋਈ ਇਸ਼ੂ ਨਹੀਂ ਫਿਰ ਸਾਨੂੰ। ਤੁਸੀਂ ਜੇ ਜਾਣਾ ਤੇ ਇੱਕ ਪਾਸੇ ਜਾਓ ਨਾ। ਇਹ ਕੀ ਕਿ ਇੱਕ ਪਾਸੇ ਤੁਸੀਂ ਇੱਕ ਕੰਮ ਕਰਦੇ ਹੋ, ਦੂਜੇ ਪਾਸੇ ਬਿਲਕੁਲ ਤੁਸੀਂ ਉਹਦੇ ਆਪੋਜ਼ਿਟ 90 ਡਿਗਰੀ ਤੇ ਸ਼ੁਰੂ ਹੋ ਜਾਂਦੇ ਹੋ ਕੰਮ ਕਰਨ। ਗੱਲਾਂ ਤੁਸੀਂ ਪੰਜਾਬੀ ਕਲਚਰ ਦੇ ਫਰੋਗ ਦੀਆਂ ਕਰਦੇ ਹੋ, ਤੇ ਜਿਹੜੇ ਅਮਲ ਆ ਤੁਹਾਡੇ ਉਹ ਬਿਲਕੁਲ ਚੇਂਜ ਹੋ ਜਾਂਦੇ ਆ। ਮੈਨੂੰ ਪਤਾ, ਯਕੀਨਨ ਸਾਡੀ ਸੀਐਮ ਪੰਜਾਬ ਨੂੰ ਇਸ ਗੱਲ ਦਾ ਨਹੀਂ ਪਤਾ ਹੋਏਗਾ, ਮਰੀਮ ਨਵਾਜ਼ ਸਾਹਿਬਾ ਨੂੰ ਇਸ ਗੱਲ ਦਾ ਨਹੀਂ ਪਤਾ ਹੋਏਗਾ ਕਿ ਕੰਮ ਹੋਇਆ, ਪਰ ਇਹ ਕੰਮ ਹੋ ਗਿਆ। ਤੇ ਮੈਡਮ ਮਰੀਮ ਨਵਾਜ਼ ਸਾਹਿਬਾ, ਤੁਸੀਂ ਕਿਉਂਕਿ ਪੰਜਾਬ ਦੀ ਧੀ ਹੋਣ ਦਾ ਵੀ ਦਾਅਵੇਦਾਰ ਹੋ,
ਤੁਸੀਂ ਪੰਜਾਬ ਦੀ ਖਾਤਰ ਇਕਦਾਮਾਤ ਵੀ ਕੀਤੇ, ਪੰਜਾਬ ਲਈ ਤੁਸੀਂ ਉਹ ਕੰਮ ਕੀਤੇ ਜਿਹੜੇ ਕਦੀ ਕਿਸੇ ਨੇ ਨਹੀਂ ਕੀਤੇ। ਤੁਸੀਂ ਬਕਾਇਦਾ ਤੌਰ ਤੇ ਫਖਰੀਆ ਪੰਜਾਬੀ ਸ਼ਨਾਖਤ ਨੂੰ ਅਪਣਾਇਆ ਔਰ ਹਮੇਸ਼ਾ ਅਸੀਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦੇ ਹਾਂ ਕਿ ਚਲੋ ਕੋਈ ਪਹਿਲੇ ਵਜ਼ੀਰ ਆਲਾ ਐਸਾ ਆਇਆ ਪੰਜਾਬ ਦੇ ਵਿੱਚ ਜਿਹੜਾ ਪੰਜਾਬੀ ਸ਼ਨਾਖਤ ਨੂੰ ਫਖਰੀਆ ਔਨ ਕਰ ਰਿਹਾ, ਤੇ ਇਹ ਜਿਹੜਾ ਕੰਮ ਤੁਹਾਡੇ ਨੱਕ ਥੱਲੇ ਇਹਨਾਂ ਨੇ ਕਰ ਦਿੱਤਾ ਤੁਹਾਡੇ ਇਲਮ ਚ ਲਿਆਏ ਬਗੈਰ, ਇਹਦੇ ਉੱਤੇ ਕਾਰਵਾਈ ਕਰੋ ਤੇ ਇਹ ਵਾਪਸ ਕਰਾਓ। ਇੰਤਹਾਈ ਨਾਮੁਨਾਸਬ ਨੋਟੀਫਿਕੇਸ਼ਨ